एक बड़ी कॉमन सेइंग है कि a healthy oral cavity is the gateway for a healthy body। ਜੇ ਆਪਾਂ ਆਪਣਾ oral cavity ਨੂੰ healthy ਰੱਖਾਂਗੇ ਸ਼ੁਰੂ ਤੋਂ ਹੀ ਅਸੀਂ 90% ਬਿਮਾਰੀਆਂ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਪੂਰੇ ਸਰੀਰ ਦੀਆਂ। ਰੋਬੋਟਿਕਸ ਦੇ ਨਾਲ ਇਹ ਦੰਦਾਂ ਦਾ ਇਲਾਜ ਕਰਦੇ ਆ। ਦੰਦ ਤੁਹਾਡੇ ਹੈਗੇ ਆ ਨਹੀਂ ਹੈਗੇ ਬਦਲਨੇ ਆ, ਤੁਸੀਂ ਮਤਲਬ ਦੰਦਾਂ ਦਾ ਕੋਈ ਵੀ ਤਰੀਕੇ ਦਾ ਕੰਮ ਹੋਵੇ, ਕਲੀਨਿੰਗ ਤੋਂ ਲੈ ਕੇ ਰਿਪਲੇਸਮੈਂਟ ਤੱਕ, ਰੂਟ ਕਨਾਲ ਤੱਕ, ਹਰ ਤਰ੍ਹਾਂ ਦੀ ਜਿਹੜੀ ਸਰਵਿਸ ਆ ਉਹ ਉੱਥੇ ਮਿਲਦੀ ਆ। ਦੋ ਵੇਲੇ ਆਪਾਂ ਪ੍ਰੋਪਰ ਬ੍ਰਸ਼ ਕਰੀਏ, ਪ੍ਰੋਪਰ ਫਲੌਸ ਕਰੀਏ ਆਪਣੇ ਦੰਦਾਂ ਨੂੰ, ਤੇ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਜਿਹੜਾ ਅਵੋਇਡ ਕਰ ਸਕਦੇ ਹਾਂ। ਜਿੰਨਾ ਪ੍ਰੋਸੈਸਡ ਫੂਡ ਅਵੋਇਡ ਕਰ ਸਕੀਏ, ਜਿਹੜੇ ਹਾਰਮਫੁਲ ਡਰਿੰਕਸ ਜਿਹੜੀਆਂ ਸਾਡੀ ਰੂਟੀਨ ਹੈਬਿਟਸ ਬਣਦੀ ਜਾਂਦੀ ਆ, ਆਪਾਂ ਕਾਰਬੋਨੇਟਡ ਡਰਿੰਕਸ ਬਹੁਤ ਲੈਣੀਆਂ ਸ਼ੁਰੂ ਕਰ ਲੈਂਦੇ ਆ। ਕੋਲਡ ਡਰਿੰਕਸ ਹੋ ਗਈਆਂ, ਜੂਸਿਸ ਜਿਹੜੇ ਲੋਡਡ ਵਿਦ ਸ਼ੂਗਰਸ ਹੁੰਦੇ ਆ, ਐਨਰਜੀ ਡਰਿੰਕਸ ਆ, ਜੋ ਵੀ ਇਹ ਸਾਰੇ ਜਿਹੜੇ ਇਹ ਐਵਰੀਥਿੰਗ ਇਜ਼ ਐਸਿਡਿਕ, ਇਹ ਤੁਹਾਡੇ ਦੰਦਾਂ ਤੇ ਜਾ ਕੇ ਆਪਣੇ ਡੈਮੇਜ ਸਟਾਰਟ ਕਰਦੇ ਆ। ਨਿਆਣਿਆਂ ਦੇ ਲਈ ਬੜਾ ਔਖਾ ਹੁੰਦਾ, ਨਿਆਣੇ ਚਾਕਲੇਟ ਫਿਰ ਵੀ ਖਾ ਲੈਂਦੇ, ਇਦਾਂ ਦੀਆਂ ਚੀਜ਼ਾਂ ਕਰ ਲੈਂਦੇ ਆ। ਬੱਚੇ ਨਹੀਂ ਹਟਦੇ, ਉਨੀ ਸਟਿਲ ਦੇ ਵਿਲ ਆਸਕ ਫॉर ਸਮ ਚਾਕਲੇਟਸ, ਕੈਂਡੀਜ਼। ਠੀਕ ਹੈ, ਕਿਸੇ ਲਿਮਿਟ ਤੱਕ ਆਪਾਂ ਦੇ ਸਕਦੇ ਆ। ਹੁਣ ਜੇ ਕੋਈ ਛੋਟਾ ਬੱਚਾ ਆ ਜ਼ਿੱਦ ਕਰ ਰਿਹਾ ਕਿ ਮੈਂ ਕੋਈ ਕੈਂਡੀ ਜਾਂ ਚਾਕਲੇਟ ਲੈਣੀ ਆ, ਉਹਨੂੰ ਇੱਕ ਵਾਰੀ ਦੇ ਦਿਓ, ਉਹਨੂੰ ਕਹਿ ਦਿਓ 10 ਮਿੰਟ ਦੇ ਵਿੱਚ ਉਹਨੂੰ ਫਿਨਿਸ਼ ਕਰਕੇ ਐਂਡ ਡਨ, ਬਸ। ਉਸ ਤੋਂ ਬਾਅਦ ਉਹਦਾ ਬ੍ਰਸ਼ ਕਰਵਾ ਦਿਓ, ਦੰਦ ਸਾਫ਼ ਕਰਾ ਦਿਓ, ਤਾਂ ਇੰਨਾ ਜ਼ਿਆਦਾ ਡੈਮੇਜ ਨਹੀਂ ਹੁੰਦਾ। ਰਾਦਰ ਦੈਨ ਜੇ ਉਹ ਸਾਰਾ ਦਿਨ ਖਾਈ ਜਾਵੇ, ਥੋੜਾ ਟਾਈਮ ਬਾਅਦ ਖਾਈ ਜਾਵੇ। ਕਿ ਸਾਲ ਦਾ ਐਗਰੀਮੈਂਟ ਕਰਦੇ ਹੋ, $348 ਪਰ ਈਅਰ ਬਣਦੇ ਆ। ਉਹਦੇ ਵਿੱਚ 2 ਕਲੀਨਿੰਗਸ ਤੇ 2 ਐਗਜ਼ਾਮ ਇਨਕਲੂਡਡ ਹੁੰਦੇ ਆ। ਸੋ ਇਫ ਵੀ ਕੈਲਕੂਲੇਟ ਲਾਈਕ 3 ਕਾਫੀਆਂ ਦੀ ਪ੍ਰਾਈਸ ਦਾ ਮਹੀਨੇ ਦਾ, ਦੰਦਾਂ ਦੀ ਪੂਰੀ ਕਲੀਨਿੰਗ ਤੁਹਾਡੇ ਸਾਲ ਪੂਰਾ ਚੱਲੇਗੀ। ਤੇ ਕਿਉਂਕਿ ਜੇ ਨੈਚੁਰਲ ਦੰਦ ਫੇਲ ਹੋ ਸਕਦਾ ਹੈ ਤਾਂ ਕੋਈ ਵੀ ਟ੍ਰੀਟਮੈਂਟ ਵੀ ਫੇਲ ਹੋ ਸਕਦਾ ਹੈ। ਸਾਰਾ ਸਟਾਰਟ ਫਿਰ ਉੱਥੇ ਹੀ ਹੁੰਦਾ ਆ। ਆਪਾਂ ਇੱਕ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਵੀ ਆਪਾਂ ਕਿੰਨੀ ਕੇਅਰ ਕਰਦੇ ਹਾਂ, ਪ੍ਰੀਵੈਂਸ਼ਨ ਫਿਰ ਉਹੀ ਕਰਨੀ। ਸੋ ਟ੍ਰੀਟਮੈਂਟ ਇਜ਼ ਜਸਟ ਅ ਸਿੰਪਲ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਮੇਰੇ ਨਾਲ ਅੱਜ ਕਲੋਵਿਸ ਦੇ ਫ੍ਰੈਸਨੋ ਇਲਾਕੇ ਦੇ ਮਸ਼ਹੂਰ ਡੈਂਟਿਸਟ ਡਾਕਟਰ ਸੁਰਦੀਪ ਸਿੰਘ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਦੰਦਾਂ ਦੀ ਦੇਖਭਾਲ, ਦੰਦਾਂ ਦੀ ਸਿਹਤ, ਡੈਂਟਿਸਟਰੀ, ਉਹਦੇ ਬਾਰੇ ਜਿਹੜੀ ਉਹ ਜਾਣਕਾਰੀ ਦਿਆ ਕਰਨਗੇ। ਹਰ ਮਹੀਨੇ ਉਹ ਆਪਣੇ ਨਾਲ ਇਸ ਵਿਸ਼ੇਸ਼ ਸ਼ੋਅ ਦੇ ਵਿੱਚ ਜੁੜਿਆ ਕਰਨਗੇ ਤੇ ਤੁਹਾਨੂੰ ਦੰਦਾਂ ਦੀ ਦੇਖਭਾਲ, ਸੰਭਾਲ ਕਿੱਦਾਂ ਕਰਨੀ ਆ, ਉਸ ਬਾਰੇ ਜਾਣਕਾਰੀਆਂ ਸਾਂਝੀਆਂ ਕਰਨਗੇ। ਆਓ ਕਲੋਵਿਸ ਡੈਂਟਿਸਟਰੀ ਦੇ ਡਾਕਟਰ ਸੁਰਦੀਪ ਸਿੰਘ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ ਪਹਿਲਾਂ ਤਾਂ। ਔਰ ਮੈਂ ਹੱਥ ਜੋੜ ਕੇ ਸਾਰੀ ਕਮਿਊਨਿਟੀ ਨੂੰ ਮੇਰੀ ਸਤਿ ਸ਼੍ਰੀ ਅਕਾਲ। ਅੱਜ ਦਾ ਜੋ ਪ੍ਰੋਗਰਾਮ ਆ ਸਾਡਾ, ਜੋ ਮੇਨ ਰੀਜ਼ਨ ਉਹਨੂੰ ਪ੍ਰੈਜ਼ੈਂਟ ਕਰਨ ਦਾ ਹੈ, ਉਹਨੂੰ ਅਸੀਂ ਪਹਿਲਾਂ ਤਾਂ ਬਹੁਤ ਬਹੁਤ ਥੈਂਕਫੁਲ ਹਾਂ ਮੈਂ ਪੰਜਾਬੀ ਰੇਡੀਓ USA ਦਾ, ਰਾਜਕਰਨ ਭਾਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਕਿ ਅਸੀਂ ਆਪਣੀ ਆਵਾਜ਼ ਨੂੰ ਕਮਿਊਨਿਟੀ ਤੱਕ ਲੈ ਕੇ ਜਾਈਏ। ਔਰ ਸਾਡਾ ਜੋ ਮਕਸਦ ਹੈ ਇੱਕ ਪਬਲਿਕ ਅਵੇਅਰਨੈਸ, ਜੋ ਕਿ ਓਰਲ ਹੈਲਥ ਦੇ ਬਾਰੇ ਉਹਨੂੰ ਪਬਲਿਕ ਨੂੰ ਅਵੇਅਰ ਕਰਨਾ। ਕਾਫੀ ਸਾਰੀਆਂ ਜਿਹੜੀਆਂ ਦੰਦਾਂ ਦੇ ਰਿਲੇਟਡ ਸਮੱਸਿਆਵਾਂ ਜਾਂ ਪ੍ਰੋਬਲਮਸ ਹੁੰਦੀਆਂ ਹਨ, ਜਿਨ੍ਹਾਂ ਦੇ ਬਾਰੇ ਸਾਡੇ ਕਮਿਊਨਿਟੀ ਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ। ਤਾਂ ਸਾਡਾ ਮਕਸਦ ਸਿਰਫ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮੱਸਿਆਵਾਂ ਦੇ ਬਾਰੇ ਅਵੇਅਰ ਕਰੀਏ, ਉਹਨਾਂ ਨੂੰ ਕਿੱਦਾਂ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਜਾਣਕਾਰੀ ਦਈਏ। ਜੇ ਕੋਈ ਸਮੱਸਿਆ ਕਿਸੇ ਲੈਵਲ ਤੱਕ ਪਹੁੰਚ ਚੁੱਕੀ ਹੈ, ਉਹਨੂੰ ਆਪਾਂ ਕਿੱਦਾਂ ਟ੍ਰੀਟ ਕਰਨਾ ਹੈ ਉਹਦੇ ਬਾਰੇ ਜਾਣਕਾਰੀ ਦਈਏ। ਬਿਲਕੁਲ। ਸੋ ਕਲੋਵਿਸ ਦੇ ਵਿੱਚ ਇਹਨਾਂ ਦਾ ਆਫਿਸ ਆ। ਕੁਝ ਸਮਾਂ ਪਹਿਲਾਂ ਆਪਾਂ ਇਹਨਾਂ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਵੀ ਜਾ ਕੇ ਗੱਲਬਾਤ ਕੀਤੀ ਸੀ। ਤੁਸੀਂ ਇਹਨਾਂ ਦੇ ਸਾਰਾ ਪ੍ਰੋਸੈਸ ਦੇਖਿਆ ਸੀਗਾ ਵੀ ਇਹ ਕਿਹੜੀਆਂ ਸਰਵਿਸਿਜ਼ ਉੱਥੇ ਜਿਹੜੀਆਂ ਪ੍ਰੋਵਾਈਡ ਕਰਦੇ ਆ। ਰੋਬੋਟਿਕਸ ਦੇ ਨਾਲ ਇਹ ਦੰਦਾਂ ਦਾ ਇਲਾਜ ਕਰਦੇ ਆ। ਦੰਦ ਤੁਹਾਡੇ ਹੈਗੇ ਆ ਨਹੀਂ ਹੈਗੇ ਬਦਲਨੇ ਆ, ਤੁਸੀਂ ਮਤਲਬ ਦੰਦਾਂ ਦਾ ਕੋਈ ਵੀ ਤਰੀਕੇ ਦਾ ਕੰਮ ਹੋਵੇ, ਕਲੀਨਿੰਗ ਤੋਂ ਲੈ ਕੇ ਰਿਪਲੇਸਮੈਂਟ ਤੱਕ, ਰੂਟ ਕਨਾਲ ਤੱਕ, ਹਰ ਤਰ੍ਹਾਂ ਦੀ ਜਿਹੜੀ ਸਰਵਿਸ ਆ ਉਹ ਉੱਥੇ ਮਿਲਦੀ ਆ। ਤੇ ਜ਼ਰੂਰ ਇੱਕ ਵਾਰੀ ਇਹਨਾਂ ਨੂੰ ਸੇਵਾ ਦਾ ਤੁਸੀਂ ਮੌਕਾ ਦਿਓ। ਸਕਰੀਨ ਦੇ ਹੇਠਾਂ ਜਿਹੜੇ ਚੱਲ ਰਹੀ ਐਡਰੈਸ ਆ, ਫੋਨ ਨੰਬਰ ਆ, ਤੁਸੀਂ ਉਹਦੇ ਵਿੱਚ ਕੰਟੈਕਟ ਤੁਸੀਂ ਕਰ ਸਕਦੇ ਆ। ਸੋ ਡਾਕਟਰ ਸੁਰਦੀਪ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਆ? ਓਰਲ ਹਾਈਜੀਨ ਨੂੰ ਲੈ ਕੇ ਤੁਸੀਂ ਜੇ ਸ਼ੁਰੂਆਤ ਕਰੀਏ, ਕਿਉਂਕਿ ਆਈ ਥਿੰਕ ਉਹ ਸਭ ਤੋਂ ਬੇਸਿਕ ਆ। ਬ੍ਰਸ਼ ਕਿੱਦਾਂ ਕਰਨਾ, ਸਾਫ਼ ਕਿੱਦਾਂ ਰੱਖਣੇ, ਉਹ ਸਭ ਤੋਂ ਪਹਿਲੀ ਚੀਜ਼ ਆ।
ਦੇਖੋ ਜੀ, ਜਿੱਦਾਂ ਹਰ ਚੀਜ਼ ਦੇ ਵਿੱਚ ਅਸੀਂ ਇੱਕ ਚੀਜ਼ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਬਿਲਕੁਲ। ਤੇ ਜੇ ਆਪਾਂ ਕਿਸੇ ਸਮੱਸਿਆ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕਰ ਲਈਏ ਤੇ ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ। ਠੀਕ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸਰੋਤਿਆਂ ਲਈ ਇਨਫੋਰਮੇਸ਼ਨ ਲੈ ਕੇ ਆਵਾਂਗੇ ਕਿ ਕਿਸ ਤਰ੍ਹਾਂ ਇੱਕ ਪੂਰੇ ਸਰੀਰ ਦੀਆਂ ਜੋ ਡਿਫਰੈਂਟ ਬਿਮਾਰੀਆਂ ਹਨ, ਉਹਨਾਂ ਦਾ ਕਿਸ ਤਰ੍ਹਾਂ ਦੰਦਾਂ ਦੇ ਨਾਲ ਜਾਂ ਦੰਦਾਂ ਦੀ ਸਿਹਤ ਦੇ ਨਾਲ ਕਿਸ ਤਰ੍ਹਾਂ ਡਾਇਰੈਕਟ ਤੇ ਇਨਡਾਇਰੈਕਟ ਰਿਲੇਸ਼ਨ ਹੁੰਦਾ ਹੈ। ਤੇ ਜੇ ਆਪਾਂ ਕਿਸੇ ਪਾਰਟਿਕੂਲਰ ਹੈਲਥ ਕੰਡੀਸ਼ਨ ਦੇ ਵਿੱਚੋਂ ਗੁਜ਼ਰ ਰਹੇ ਹਾਂ, ਫॉर ਐਗਜ਼ਾਮਪਲ ਡਾਇਬੀਟੀਜ਼ ਜਾਂ ਕੋਈ ਸਾਨੂੰ ਕੋਈ ਹਾਰਟ ਕੰਡੀਸ਼ਨਸ ਜਾਂ ਕੋਈ ਹੋਰ ਸਿਹਤ ਦੀਆਂ ਸਾਨੂੰ ਪ੍ਰੋਬਲਮਸ ਹੈਗੀਆਂ ਆ, ਉਹਨਾਂ ਦਾ ਦੰਦਾਂ ਦੀ ਸਿਹਤ ਉੱਤੇ ਜਾਂ ਦੰਦਾਂ ਦੇ ਕਰਕੇ ਉਹਨਾਂ ਬਿਮਾਰੀਆਂ ਦਾ ਕੀ ਰਿਲੇਸ਼ਨ ਹੈ, ਅਸੀਂ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਾਂਗੇ ਤੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਆਪਣੇ ਸਰੋਤਿਆਂ ਨੂੰ। ਤੇ ਜਿਸ ਤਰ੍ਹਾਂ ਅਸੀਂ ਅੱਜ ਗੱਲਬਾਤ ਕਰਦੇ ਹਾਂ ਕਿ ਸ਼ੁਰੂਆਤ ਹਮੇਸ਼ਾ ਇੱਕ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਹਾਂਜੀ, ਬਿਲਕੁਲ। ਤੇ ਇੱਕ ਬਹੁਤ ਬੜਾ ਆਪਣੇ ਇੱਕ ਮਿਥ ਹੈ ਆਪਣੇ ਕਮਿਊਨਿਟੀ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਕਿ ਸਾਨੂੰ ਦੰਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਾਨੂੰ ਕੋਈ ਵੀ ਡੈਂਟਿਸਟ ਨੂੰ ਜਾਂ ਡੈਂਟਲ ਓਰਲ ਹੈਲਥ ਕੇਅਰ ਪ੍ਰੋਫੈਸ਼ਨਲ ਨੂੰ ਮਿਲਣ ਦੀ ਨਹੀਂ ਜ਼ਰੂਰਤ, ਜਾਣ ਦੀ ਲੋੜ ਨਹੀਂ। ਹਾਂਜੀ, ਇਹ ਇੱਕ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਓਵਰਕਮ ਕਰਨਾ ਹੈ ਤੇ ਕੀ ਇੰਪੋਰਟੈਂਸ ਹੈ ਹਰ 6 ਮਹੀਨੇ ਜਾਂ 4 ਮਹੀਨੇ ਬਾਅਦ ਚੈੱਕਅਪ ਕਰਵਾਉਣ ਦੀ ਜਾਂ ਇੱਕ ਓਰਲ ਹੈਲਥ ਪ੍ਰੋਫੈਸ਼ਨਲਸ ਤੋਂ ਓਪੀਨੀਅਨਸ ਲੈਣ ਦੀ, ਅਸੀਂ ਉਹ ਸਾਰੀ ਚੀਜ਼ਾਂ ਬਾਰੇ ਅੱਜ ਬਰੀਫਲੀ ਡਿਸਕਸ ਕਰਾਂਗੇ। ਨਹੀਂ, ਬਿਲਕੁਲ। ਅਕਸਰ ਪੰਜਾਬੀ 'ਚ ਕਹਾਵਤ ਆ ਨਾ ਵੀ ਪਾਈਏ ਜੱਗ ਭਾਉਂਦਾ ਤੇ ਖਾਈਏ ਮਨ ਭਾਉਂਦਾ। ਤੇ ਹੁਣ ਜਦੋਂ ਆਪਾਂ ਮਨ ਭਾਉਂਦਾ ਖਾਂਦੇ ਆ ਤੇ ਉਹਦੇ ਵਿੱਚ ਮਿੱਠਾ ਵੀ ਆ, ਲੂਣ ਵਾਲਾ ਵੀ ਆ, ਖੱਟਾ ਵੀ ਆ, ਕੌੜਾ ਵੀ ਆ, ਕਈ ਤਰ੍ਹਾਂ ਦੀਆਂ ਚੀਜ਼ਾਂ ਆ, ਉਹ ਦੰਦਾਂ ਦੇ ਨਾਲ ਹੀ ਲੱਗ ਕੇ ਲੰਘੜੀਆਂ ਹੁੰਦੀਆਂ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਦੇ ਲਈ ਕੁਦਰਤੀ ਚਲੋ ਅਨੈਮਲ ਹੁੰਦਾ ਆ ਉਹ ਸਾਰੀਆਂ ਚੀਜ਼ਾਂ, ਪਰ ਉਹ ਸਾਰੀਆਂ ਚੀਜ਼ਾਂ ਉਹਦੇ ਉੱਤੇ ਅਸਰ ਪਾਉਂਦੀਆਂ ਆ, ਉਹਨੂੰ ਖੋਰਦੀਆਂ ਆ। ਆਪਾਂ ਕਿੱਦਾਂ ਬਚਾ ਕੇ ਰੱਖਣਾ ਹੁੰਦਾ? ਬਿਲਕੁਲ ਜੀ, ਹਾਂਜੀ। ਜਿੱਦਾਂ ਕਹਿੰਦੇ ਆ ਕਿ ਇੱਕ ਪੰਜਾਬੀ 'ਚ ਹੋਰ ਕਹਾਵਤ ਵੀ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਏ ਤਾਂ ਸਵਾਦ ਗਿਆ। ਸਹੀ ਗੱਲ ਹੈ। ਆਪਾਂ ਜਿਸ ਤਰ੍ਹਾਂ ਤੁਸੀਂ ਸਵਾਦ ਦੀ ਗੱਲ ਕੀਤੀ ਆ, ਸੋ ਡੈਫੀਨਿਟਲੀ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਆਪਾਂ ਡੇ ਟੂ ਡੇ ਰੂਟੀਨ ਆਪਣੇ ਡੇਲੀ ਲਾਈਫ ਦੇ ਵਿੱਚ ਆਪਾਂ ਖਾਂਦੇ ਆ। ਖਾਸ ਕਰਕੇ ਕੰਟਰੀਜ਼ ਲਾਈਕ USA, ਕੈਨੇਡਾ, ਆਪਾਂ ਬਹੁਤ ਸਾਰੇ ਪ੍ਰੋਸੈਸਡ ਫੂਡਸ ਵੱਲ ਨੂੰ ਵੱਧਦੇ ਜਾ ਰਹੇ ਹਾਂ, ਵੱਧ ਗਏ ਆ। ਸੋ ਜਿਹੜੀ ਬੇਸਿਕ ਹਾਈਜੀਨ ਆ, ਜਿਹੜੀ ਆਪਾਂ ਘਰ ਤੋਂ ਹੀ ਸਟਾਰਟ ਕਰਨੀ ਹੈ, ਉਹ ਐਕਸਟ੍ਰੀਮਲੀ ਇੰਪੋਰਟੈਂਟ ਹੈ। ਸਿਰਫ ਬਰਸ਼ਿੰਗ 2 ਜਾਂ 3 ਵੇਲੇ ਇੰਨੀ ਜ਼ਿਆਦਾ ਇੰਪੋਰਟੈਂਟ ਹੈ ਕਿ ਉਹ ਕਿੰਨਾ ਸਾਨੂੰ ਆਉਣ ਵਾਲੀਆਂ ਪ੍ਰੋਬਲਮਸ ਦੇ ਵਿੱਚ ਪ੍ਰੀਵੈਂਟ ਕਰਦੀ ਆ। 2 ਵੇਲੇ ਆਪਾਂ ਪ੍ਰੋਪਰ ਬਰਸ਼ ਕਰੀਏ, ਪ੍ਰੋਪਰ ਫਲੌਸ ਕਰੀਏ ਆਪਣੇ ਦੰਦਾਂ ਨੂੰ, ਤੇ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਜਿਹੜਾ ਅਵੋਇਡ ਕਰ ਸਕਦੇ ਹਾਂ। ਸਾਡੇ ਕੋਲ ਕਈ ਵਾਰੀ ਇਸ ਤਰ੍ਹਾਂ ਦੇ ਪੇਸ਼ੈਂਟਸ ਅਸੀਂ ਦੇਖੇ ਆ ਜਿਹੜੇ ਕਿ ਇਨ ਦੇਅਰ 90s ਜਾਂ 80s ਦੇ ਵਿੱਚ ਆਉਂਦੇ ਆ। ਇੱਕ ਐਕਸਪੈਕਟੇਸ਼ਨ ਇਦਾਂ ਦੀ ਬਣੀ ਹੁੰਦੀ ਆ ਉਹਨਾਂ ਨੂੰ ਦੇਖ ਕੇ ਕਿ ਇਹ ਪੇਸ਼ੈਂਟਸ ਜਿਹੜੇ ਆ ਹੋ ਸਕਦਾ ਕਿਸੇ ਡੈਂਚਰ ਵਾਸਤੇ ਜਾਂ ਕੋਈ ਮੇਜਰ ਪ੍ਰੋਬਲਮਸ ਬਾਰੇ ਆ ਰਹੇ ਆ। ਪਰ ਜਦੋਂ ਅਸੀਂ ਹੈਰਾਨ ਹੋ ਜਾਈਦਾ ਉਹਨਾਂ ਦੇ ਕਈ ਵਾਰੀ ਦੰਦਾਂ ਨੂੰ ਦੇਖ ਕੇ ਕਿ ਸਾਰੇ ਦੇ ਸਾਰੇ ਦੰਦ ਪ੍ਰੈਜ਼ੈਂਟ ਆ, ਠੀਕ ਕੰਡੀਸ਼ਨ 'ਚ ਆ, ਚਲੋ ਟ੍ਰੀਟਮੈਂਟਸ ਹੋਏ ਹੁੰਦੇ ਆ ਪਰ ਸਟਿਲ ਸਟੇਬਲ ਆ। ਇੱਕੋ ਰੀਜ਼ਨ ਆ ਕਿ ਦੇ ਨੈਵਰ ਸਟਾਪ ਗੋਇੰਗ ਟੂ ਡੈਂਟਿਸਟ। ਓਕੇ, 6 ਮਹੀਨੇ ਰੈਗੂਲਰ ਚੈੱਕਅਪ, ਰੈਗੂਲਰ 6 ਮੰਥ ਚੈੱਕਅਪਸ, ਤੇ ਉਸ ਤੋਂ ਬਾਅਦ ਆਪਣੇ ਡੇਲੀ ਜਿਹੜੇ ਰੂਟੀਨ ਆਪਣੀ ਹੈਬਿਟਸ ਆ, ਪ੍ਰੋਪਰ ਬਰਸ਼ਿੰਗ, ਪ੍ਰੋਪਰ ਫਲੌਸਿੰਗ, ਉਹਨਾਂ ਨੂੰ ਫੋਲੋ ਕਰ ਰਹੇ ਆ। ਸੋ ਇੱਕ ਪਰਫੈਕਟ ਐਗਜ਼ਾਮਪਲ ਆ ਕਿ ਇਹ ਚੀਜ਼ਾਂ ਪੋਸੀਬਲ ਆ, ਬਿਲਕੁਲ ਪੋਸੀਬਲ ਆ ਜੇ ਆਪਾਂ ਆਪਣੀ ਡੇਲੀ ਓਰਲ ਹਾਈਜੀਨ ਨੂੰ ਫੋਲੋ ਕਰੀਏ ਔਰ ਉਸ ਤੋਂ ਬਾਅਦ ਦਿਨ ਦੇ ਵਿੱਚ 2 ਵਾਰੀ ਪ੍ਰੋਪਰ ਬਰਸ਼, 2 ਵਾਰੀ ਪ੍ਰੋਪਰ ਫਲੌਸਿੰਗ ਕਰਦੇ ਜਾਈਏ। ਹਰ 6 ਮਹੀਨੇ ਬਾਅਦ ਜੋ ਡੈਂਟਲ ਪ੍ਰੋਫੈਸ਼ਨਲਸ ਦੇ ਕੋਲ ਜਾ ਕੇ ਪ੍ਰੋਪਰ ਚੈੱਕਅਪ, ਪ੍ਰੋਪਰ ਓਪੀਨੀਅਨ ਲਈਏ, ਕਿਉਂਕਿ ਦੰਦਾਂ ਦੀ ਪ੍ਰੋਬਲਮ ਜਿਹੜੀ ਆ it's a common saying ਕਿ in dentistry nothing happens overnight। ਕੋਈ ਵੀ ਜਿਹੜੀ ਸਮੱਸਿਆ ਆ ਉਹ ਸ਼ੁਰੂਆਤ ਹੁੰਦੇ ਜਾਂ ਉਹਨੂੰ ਕਿਸੇ ਮੇਜਰ ਲੈਵਲ ਤੱਕ ਪਹੁੰਚਦੇ ਸਿਰਫ ਮਹੀਨੇ ਨਹੀਂ, ਕਈ ਵਾਰ ਸਾਲ ਤੱਕ ਲੱਗ ਜਾਂਦੇ ਵਾਕਈ। ਸੋ ਜੇ ਆਪਾਂ ਉਸ ਚੀਜ਼ ਨੂੰ ਇੱਕ ਰੂਟੀਨ ਚੈੱਕਅਪ ਐਗਜ਼ਾਮਸ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਪਕੜ ਲਈਏ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਆਪਾਂ ਅਵੋਇਡ ਕਰ ਸਕਦੇ ਹਾਂ। ਬਿਲਕੁਲ। ਘਰੇ ਬੰਦਾ ਕੀ ਕਰ ਸਕਦਾ ਆ, ਤੇ ਤੁਹਾਡੇ ਕੋਲ ਜਿੱਦਾਂ ਡੈਂਟਿਸਟ ਦੇ ਕੋਲ ਜੇ ਕਿਸੇ ਨੇ ਕਲੋਵਿਸ ਫੈਮਿਲੀ ਡੈਂਟਿਸਟਰੀ ਦੇ ਕੋਲ ਆਉਣਾ ਆ, ਵਾਟਸ ਦ ਰਾਈਟ ਟਾਈਮ ਟੂ ਕਮ? ਮਤਲਬ ਕਿਹੜੇ ਟਾਈਮ ਦੇ ਉੱਤੇ? ਸ਼ੁਰੂਆਤ ਦੇ ਵਿੱਚ ਹੀ ਆ ਜਾਵੇ, ਅਜੇ ਜਦੋਂ ਨਹੀਂ ਵੀ ਕੁਝ ਵਿਗੜਿਆ ਉਦੋਂ ਹੀ ਆ ਜਾਣਾ ਚਾਹੀਦਾ, ਜਾਂ ਬੰਦਾ ਹਮੇਸ਼ਾ ਹੀ ਕਹਿੰਦਾ ਵੀ ਚੱਲ ਜੇ ਕੁਝ ਹੋਊਗਾ ਫੇਰ ਹੀ ਚੱਲਦੇ ਆ? ਨਹੀਂ, ਜਿੱਦਾਂ ਉਸੇ ਚੀਜ਼ ਤੇ ਆਪਾਂ ਗੱਲ ਕਰ ਰਹੇ ਹਾਂ, ਜਦੋਂ
ਸਭ ਤੋਂ ਜੋ ਕਹਿੰਦੇ ਆ ਕਿ ਸਹੀ ਸਮਾਂ ਜਿਹੜਾ ਆ, ਇੱਕ ਬੱਚਾ ਆਪਣੇ ਘਰ ਦੇ ਵਿੱਚ ਪੈਦਾ ਹੁੰਦਾ ਜਦੋਂ ਉਹਦਾ ਪਹਿਲਾ ਦੰਦ ਜਿਹੜਾ ਮੂੰਹ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਆ, ਜਾਂ ਬੱਚਾ 1 ਸਾਲ ਦੀ ਉਮਰ ਦਾ ਹੋ ਜਾਂਦਾ ਆ, whatever comes first, that's the time to start going to the dentist. ਅੱਛਾ ਜੀ, ਹਾਂਜੀ। ਠੀਕ ਆ। ਉਸ ਤੋਂ ਬਾਅਦ every case goes different. ਕਈ ਬੱਚਿਆਂ ਦੇ ਵਿੱਚ ਆਪਾਂ ਦੇਖਦੇ ਆ ਕਿ ਉਹਨਾਂ ਦੇ ਦੰਦ ਜਿਹੜੇ ਆ ਉਹ ਸਿੱਧੇ ਨਹੀਂ ਰਪਟ ਹੋ ਰਹੇ ਹੁੰਦੇ, ਟੇਢੇ ਆ ਰਹੇ ਹੁੰਦੇ ਆ, ਅੱਗੇ ਪਿੱਛੇ ਹੋ ਰਹੇ ਹੁੰਦੇ ਆ। ਅਸੀਂ ਜੇ ਪ੍ਰੋਪਰ ਗਾਈਡੈਂਸ ਲੈ ਕੇ, ਪ੍ਰੋਪਰ ਟ੍ਰੀਟਮੈਂਟ ਲੈ ਕੇ, ਸ਼ੁਰੂ ਤੋਂ ਹੀ ਇੰਟਰਸੈਪਟਿਵ ਟ੍ਰੀਟਮੈਂਟਸ ਨੂੰ ਉਹਨੂੰ ਐਕਸੈਪਟ ਕਰਕੇ ਉਹਨਾਂ ਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਫਿਊਚਰ ਦੇ ਵਿੱਚ ਅਵੋਇਡ ਕਰ ਸਕਦੇ ਹਾਂ। ਸੋ ਜਿਸ ਤਰ੍ਹਾਂ ਤੁਹਾਡਾ ਕੁਐਸਚਨ ਸੀ ਕਿ ਕਿਹੜਾ ਟਾਈਮ ਸਹੀ ਹੈ ਜਾਣ ਦਾ, ਸੋ ਬੱਚਾ ਪੈਦਾ ਹੋਣ ਤੋਂ ਬਾਅਦ ਪਹਿਲਾ ਦੰਦ ਜਾਂ ਉਹਨਾਂ ਦੀ 1 ਸਾਲ ਦੀ ਉਮਰ ਹੋਣ, ਜਿਹੜੀ ਚੀਜ਼ ਪਹਿਲਾਂ ਆਵੇ ਉਦੋਂ ਤੋਂ ਸਟਾਰਟ, ਔਰ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਰეკਮੈਂਡੇਸ਼ਨ ਮਿਲਦੀ ਆ ਓਰਲ ਹੈਲਥ ਕੇਅਰ ਪ੍ਰੋਵਾਈਡਰਸ ਤੋਂ, ਇਧਰ 6 ਮਹੀਨੇ 4 ਮਹੀਨੇ ਉਹ ਤੁਹਾਨੂੰ ਵਿਜ਼ਿਟਸ ਜਿਹੜੀਆਂ ਕਰਦੇ ਰਹਿਣਾ ਚਾਹੀਦਾ। ਤੇ ਘਰੇ ਬੰਦਾ ਕੀ ਚੀਜ਼ਾਂ ਕਰ ਸਕਦਾ, ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਤੇ ਕਿਹੜੀਆਂ ਚੀਜ਼ਾਂ ਆਪ ਕਰ ਸਕਦਾ ਬ੍ਰਸ਼ਿੰਗ ਐਂਡ ਫਲੋਸਿੰਗ ਤੋਂ ਇਲਾਵਾ? ਬੇਸਿਕ ਚੀਜ਼ ਸਿਰਫ ਉੱਥੋਂ ਹੀ ਸਟਾਰਟ ਹੁੰਦੀ ਹੈ, ਬ੍ਰਸ਼ਿੰਗ ਐਂਡ ਫਲੋਸਿੰਗ। ਉਸ ਤੋਂ ਬਾਅਦ ਜਿਹੜਾ ਆਪਾਂ ਜਿੰਨਾ ਪ੍ਰੋਸੈਸਡ ਫੂਡ ਅਵੋਇਡ ਕਰ ਸਕੀਏ, ਜਿਹੜੇ ਹਾਰਮਫੁਲ ਡਰਿੰਕਸ ਜਿਹੜੀਆਂ ਸਾਡੀ ਰੂਟੀਨ ਹੈਬਿਟਸ ਬਣਦੀ ਜਾਂਦੀ ਆ, ਆਪਾਂ ਕਾਰਬੋਨੇਟਡ ਡਰਿੰਕਸ ਬਹੁਤ ਲੈਣੀਆਂ ਸ਼ੁਰੂ ਕਰ ਲੈਂਦੇ ਆ, ਕੋਲਡ ਡਰਿੰਕਸ ਹੋ ਗਈਆਂ, ਜੂਸਿਸ ਜਿਹੜੇ ਲੋਡਡ ਵਿਦ ਸ਼ੂਗਰਸ ਹੁੰਦੇ ਆ, ਐਨਰਜੀ ਡਰਿੰਕਸ ਆ, ਜੋ ਵੀ ਇਹ ਸਾਰੇ ਜਿਹੜੇ ਇਹ ਐਵਰੀਥਿੰਗ ਇਜ਼ ਐਸਿਡਿਕ, ਇਹ ਤੁਹਾਡੇ ਦੰਦਾਂ ਤੇ ਜਾ ਕੇ ਆਪਣੇ ਡੈਮੇਜ ਸਟਾਰਟ ਕਰਦੇ ਆ। ਸਾਨੂੰ ਡੇਲੀ ਜਾਂ ਇਹਨੂੰ ਆਪਾਂ ਰੂਟੀਨ ਆਨਗੋਇੰਗ ਪ੍ਰੋਸੈਸ ਦੇ ਵਿੱਚ ਸਾਨੂੰ ਜ਼ਿਆਦਾ ਪਤਾ ਨਹੀਂ ਲੱਗਦਾ, ਬਸ ਸੋਚਦੇ ਚੱਲ ਇੱਕ ਡਰਿੰਕ ਅੱਜ ਲਾ ਲੈਂਦੇ ਕੀ ਹੋਣ ਲੱਗਾ, ਔਰ ਉਹ ਇੱਕ ਕਰਦੇ ਸਾਨੂੰ ਫੀਲ ਨਹੀਂ ਹੁੰਦਾ ਅਸੀਂ ਕਿੰਨਾ ਜ਼ਿਆਦਾ ਡੈਮੇਜ ਆਪਣੇ ਦੰਦਾਂ ਨੂੰ ਕਰ ਰਹੇ ਹਾਂ। ਬਹੁਤ ਵਾਰੀ ਹੁੰਦਾ ਕਿ ਅਸੀਂ ਜਿੱਦਾਂ ਹੁਣ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਫਾਸਟ ਫੂਡ, ਪ੍ਰੋਸੈਸਡ ਫੂਡ ਬਹੁਤ ਜ਼ਿਆਦਾ ਆ ਗਏ ਆ ਜੀ, ਜਿਹੜੇ ਕਿ ਨੈਚੁਰਲ ਫਾਈਬਰਸ ਜਿਹੜੇ ਆਪਣੇ ਖੁਰਾਕ ਦੇ ਵਿੱਚ ਹੁੰਦੇ ਸੀ, ਜਿਹੜੇ ਨੈਚੁਰਲ ਕਲੀਨਿੰਗ ਕਰਦੇ ਸੀ ਦੰਦਾਂ ਦੀ, ਨਾਲ ਆਪਣੇ ਚਬਾਉਂਦੇ ਉਹ ਚੀਜ਼ਾਂ ਘਟਦੀਆਂ ਜਾ ਰਹੀਆਂ। ਸਟਿਕੀ ਫੂਡ ਆ, ਪ੍ਰੋਸੈਸਡ ਫੂਡ ਆ, ਉਹ ਦੰਦਾਂ ਦੇ ਨਾਲ ਲੇਅਰ ਦੇ ਲੇਅਰ ਬਣਦੀ ਜਾਂਦੀ ਆ। ਉਸ ਤੋਂ ਬਾਅਦ ਆਪਾਂ ਪ੍ਰੋਪਰ ਬ੍ਰਸ਼ਿੰਗ, ਪ੍ਰੋਪਰ ਫਲੋਸਿੰਗ ਨਹੀਂ ਕਰ ਰਹੇ, ਉਹ ਲੇਅਰ ਜੰਮਦੀ ਜਿਹੜੀ ਇੰਨੀ ਡੈਮੇਜਿੰਗ ਤੱਕ ਪਹੁੰਚ ਜਾਂਦੀ ਹੈ, ਉਹਦੇ ਵਿੱਚ ਸਾਰੇ ਬੈਕਟੀਰੀਆਜ਼ ਲੋਡ ਹੋਣੇ ਸਟਾਰਟ ਹੋ ਜਾਂਦੇ ਆ। ਉਹ ਜਿਹੜੇ ਇੰਨਾ ਡੈਮੇਜ ਤੁਹਾਡੇ ਗਮਸ ਦੇ ਉੱਤੇ, ਉਹ ਇਨਡਾਇਰੈਕਟਲੀ ਤੁਹਾਡੀ ਬੋਨਸ ਤੱਕ ਜਾਣਾ ਸਟਾਰਟ ਹੋ ਜਾਂਦਾ। ਹੋਰ ਸਿਸਟੈਮਿਕ ਪ੍ਰੋਬਲਮ ਜਿਹੜੀਆਂ ਸਟਾਰਟ ਹੋ ਜਾਂਦੀਆਂ, ਜਿਨ੍ਹਾਂ ਬਾਰੇ ਆਪਾਂ ਆਉਣ ਵਾਲੇ ਸਮੇਂ ਵਿੱਚ ਡਿਸਕਸ ਕਰਾਂਗੇ। ਸੋ ਇੱਕ ਬੜੀ ਕਾਮਨ ਸੇਇੰਗ ਹੈ ਕਿ a healthy oral cavity is the gateway for a healthy body। ਜੇ ਆਪਾਂ ਆਪਣਾ oral cavity ਨੂੰ healthy ਰੱਖਾਂਗੇ ਸ਼ੁਰੂ ਤੋਂ ਹੀ, ਅਸੀਂ 90% ਬਿਮਾਰੀਆਂ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਪੂਰੇ ਸਰੀਰ ਦੀਆਂ। ਹਾਂ, ਉਹ ਕੰਟਰੋਲ ਬਹੁਤ ਚਾਹੀਦਾ ਆ ਉਹ ਸਾਰੀਆਂ ਚੀਜ਼ਾਂ ਦੇ ਲਈ, ਤੇ ਡੈਫੀਨਿਟਲੀ ਉਹ ਚੀਜ਼ ਆ। ਨਿਆਣਿਆਂ ਦੇ ਲਈ ਬੜਾ ਔਖਾ ਹੁੰਦਾ, ਨਿਆਣੇ ਚਾਕਲੇਟ ਫਿਰ ਵੀ ਖਾ ਲੈਂਦੇ, ਇਦਾਂ ਦੀਆਂ ਚੀਜ਼ਾਂ ਕਰ ਲੈਂਦੇ ਆ, ਉਹ ਬ੍ਰਸ਼ ਵੀ ਫਿਰ ਐਂ ਕਰਦੇ ਆ ਵੀ ਚੱਲ ਮਿੰਟੋ ਮਿੰਟੀ ਹੁਣ ਟਾਈਮ ਵੀ ਨਹੀਂ ਲੱਗਣਾ, ਘਸਾਉਣਾ ਵੀ ਨਹੀਂ, ਸੋ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ। ਉਹਨਾਂ ਪੇਰੈਂਟਸ ਨੂੰ ਕੀ ਟਿਪਸ ਆ ਜਾਂ ਨਿਆਣਿਆਂ ਨੂੰ ਕੀ ਟਿਪ ਆ? ਹਾਂਜੀ, ਬਹੁਤ ਇਹ ਕਾਮਨ ਪ੍ਰੋਬਲਮ ਆ ਆਪਣੇ ਸਾਰੇ ਘਰਾਂ ਦੇ ਵਿੱਚ, ਇਹ ਕੋਈ ਇੱਕ ਘਰ ਦੀ ਪ੍ਰੋਬਲਮ ਨਹੀਂ ਹੈਗੀ। ਸੋ ਉਹਦੇ ਵਾਸਤੇ ਸਭ ਤੋਂ ਇੰਪੋਰਟੈਂਟ ਤਾਂ ਦੇਖੋ, ਐਜ਼ ਅ ਪੇਰੈਂਟ ਸਾਨੂੰ ਬਹੁਤ ਜ਼ਿਆਦਾ ਇਨਵੋਲਵ ਹੋਣਾ ਪੈਂਦਾ ਹੈ। ਸਾਨੂੰ ਬੱਚਿਆਂ ਦੀ ਜਿਹੜੀ ਓਰਲ ਹਾਈਜੀਨ ਆ, ਉਹਨੂੰ ਪ੍ਰੋਪਰ ਉਹ ਬ੍ਰਸ਼ ਕਰ ਰਹੇ ਆ ਜਾਂ ਨਹੀਂ ਕਰ ਰਹੇ, ਉਹਨਾਂ ਨੂੰ ਪ੍ਰੋਪਰ ਚੈੱਕ ਕਰੋ, ਉਹਨਾਂ ਨੂੰ ਟਿਪਸ ਦਿਓ, ਉਹਨਾਂ ਨੂੰ ਇਨਸੈਂਟੀਵਾਈਜ਼ ਕਰਨਾ ਸਟਾਰਟ ਕਰ ਸਕਦੇ ਹਾਂ। ਓਕੇ, ਜੇ ਤੁਹਾਡੇ ਟੀਥ ਕਲੀਨ ਹੈਗੇ ਆ, ਮੈਨੂੰ ਦਿਖਾਓ ਕਿ ਮੇਬੀ ਕੁਝ ਰਿਵਾਰਡਸ ਜਾਂ ਕੁਝ ਇਨਸੈਂਟਿਵਸ ਉਹਨਾਂ ਨੂੰ। ਛੋਟੇ ਬੱਚੇ ਨਹੀਂ ਹਟਦੇ, ਉਨੀ ਸਟਿਲ ਦੇ ਵਿਲ ਆਸਕ ਫॉर ਸਮ ਚਾਕਲੇਟਸ, ਕੈਂਡੀਜ਼, ਠੀਕ ਹੈ, ਕਿਸੇ ਲਿਮਿਟ ਤੱਕ ਆਪਾਂ ਦੇ ਸਕਦੇ ਹਾਂ। ਉਸ ਤੋਂ ਬਾਅਦ ਉਹਨਾਂ ਨੂੰ ਇਨਕਰੇਜ ਕਰੋ ਕਿ ਉਸ ਰਾਈਟ ਵੇ ਜਾਂ ਕੁਝ ਟਾਈਮ ਬਾਅਦ ਆਪਣੇ ਬ੍ਰਸ਼ਿੰਗ ਕਰੋ, ਔਰ ਐਟਲੀਸਟ ਰਿੰਸ ਵਿਦ ਵਾਟਰ, ਤਾਂ ਕਿ ਜਿਹੜਾ ਉਹਦਾ ਐਸਿਡਿਕ ਕੰਟੈਂਟ ਹੈ ਉਹ ਨਿਊਟਰਲਾਈਜ਼ ਜਿੰਨਾ ਹੋ ਸਕੇ ਉਹ ਹੋਵੇ। ਠੀਕ ਹੈ। ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਚੀਜ਼ ਆ, ਫ੍ਰੀਕੁਐਂਸੀ ਐਂਡ ਕੁਆਂਟੀਟੀ। ਇਹਦੇ ਵਿੱਚ ਜਿਹੜਾ ਸਾਨੂੰ ਇਹ ਬੜਾ ਬੈਲੈਂਸ ਰੱਖਣਾ ਜ਼ਰੂਰੀ ਆ। ਜਿਹੜੀ ਫ੍ਰੀਕੁਐਂਸੀ ਆ, ਉਹਨੂੰ ਜਿੰਨਾ ਕੱਟ ਕਰ ਲਈਏ ਅਸੀਂ ਆਪਾਂ, ਉਹਦਾ ਜ਼ਿਆਦਾ ਸਾਨੂੰ ਬੈਨੀਫਿਟ ਮਿਲਦਾ ਆ। ਹੁਣ ਜੇ ਕੋਈ ਛੋਟਾ ਬੱਚਾ ਆ, ਜ਼ਿੱਦ ਕਰ ਰਿਹਾ ਕਿ ਮੈਂ ਕੋਈ ਕੈਂਡੀ ਜਾਂ ਚਾਕਲੇਟ ਲੈਣੀ ਆ, ਉਹਨੂੰ ਇੱਕ ਵਾਰੀ ਦੇ ਦਿਓ, ਉਹਨੂੰ ਕਹਿ ਦਿਓ 10 ਮਿੰਟ ਦੇ ਵਿੱਚ ਉਹਨੂੰ ਫਿਨਿਸ਼ ਕਰਕੇ ਐਂਡ ਡਨ, ਬਸ। ਉਸ ਤੋਂ ਬਾਅਦ ਉਹਦਾ ਬ੍ਰਸ਼ ਕਰਵਾ ਦਿਓ, ਦੰਦ ਸਾਫ਼ ਕਰਾ ਦਿਓ, ਤਾਂ ਇੰਨਾ ਜ਼ਿਆਦਾ ਡੈਮੇਜ ਨਹੀਂ ਹੁੰਦਾ। ਰਾਦਰ ਦੈਨ ਜੇ ਉਹ ਸਾਰਾ ਦਿਨ ਖਾਈ ਜਾਵੇ, ਥੋੜਾ ਟਾਈਮ ਬਾਅਦ ਖਾਈ ਜਾਵੇ, ਉਹਨਾਂ ਜਿਹੜਾ
ਐਸਿਡਿਕ ਕੰਟੈਂਟ ਆ ਜਾਂ ਉਹਦਾ ਐਸਿਡਿਕ ਅਸਰ ਆ ਉਹ ਜ਼ਿਆਦਾ ਲੰਬੇ ਸਮੇਂ ਤੱਕ ਰਹੇਗਾ ਜੇ ਉਹ ਜ਼ਿਆਦਾ ਬਾਰ-ਬਾਰ ਖਾ ਰਿਹਾ ਜਾਂ ਬਾਰ-ਬਾਰ ਕੋਈ ਇਦਾਂ ਤੇ ਦਾ ਬੱਚਿਆਂ ਦੇ ਦੰਦ ਥੋੜੇ ਕਮਜ਼ੋਰ ਵੀ ਹੁੰਦੇ ਆ, ਜੇ ਪੂਰੇ ਹਾਂਜੀ, ਮਜ਼ਬੂਤ ਵੀ ਹੁੰਦੇ ਤਾਂ ਸਭ ਬਿਲਕੁਲ, ਤੋਂ ਜ਼ਿਆਦਾ ਇਫੈਕਟ ਪੈਂਦਾ। ਜ਼ਿਆਦਾ ਇਫੈਕਟ ਹੁੰਦਾ ਕਿਉਂਕਿ ਜਿਹੜੇ ਬੇਬੀ ਟੀਥ ਹੁੰਦੇ ਆ ਉਹਨਾਂ ਦੀ ਜਿਹੜਾ ਕੈਲਸੀਫਿਕੇਸ਼ਨ ਲੈਵਲ ਆ ਉਹ ਅਡਲਟ ਟੀਥ ਦੇ ਕੰਪੈਰੀਟਿਵਲੀ ਬਹੁਤ ਘੱਟ ਹੁੰਦਾ ਹੈ। ਔਰ ਜਦੋਂ ਬੇਬੀ ਟੀਥ ਹੀ ਡੈਮੇਜ ਹੋਣੇ ਸਟਾਰਟ ਹੋ ਜਾਂਦੇ ਆ, ਜੋ ਸਾਨੂੰ ਐਕਸਟ੍ਰੈਕਟ ਕਰਨੇ ਪੈ ਜਾਣ ਸਮੇਂ ਤੋਂ ਪਹਿਲਾਂ, ਤੇ ਜਿਹੜੇ ਆਉਣ ਵਾਲੇ ਪਰਮਾਨੈਂਟ ਟੀਥ ਆ ਉਹ ਵੀ ਆਪਣੀ ਸਹੀ ਜਗ੍ਹਾ ਤੇ ਰਪ ਨਹੀਂ ਹੁੰਦੇ, ਉਹਨਾਂ ਦੀ ਮੂਵਮੈਂਟਸ ਹੋਣੀਆਂ ਸਟਾਰਟ ਹੋ ਜਾਂਦੀਆਂ ਤੇ ਉਹਦੇ ਨਾਲ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਮਾਲ ਓਕਲੂਜਨ, ਦੰਦਾਂ ਦਾ ਟੇਢਾ ਹੋਣਾ ਜਾਂ ਕਰਾਊਡਿੰਗ ਹੋਣੀ, ਉਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਸੋ ਪਹਿਲਾਂ ਤੋਂ ਹੀ ਭਾਈ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ ਤੇ ਓਰਲ ਹਾਈਜੀਨ ਇਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਬਾਕੀ ਦੰਦਾਂ ਦਾ ਕਿਸੇ ਵੀ ਤਰੀਕੇ ਦਾ ਕੰਮ ਆ, ਕਲੋਵਿਸ ਫੈਮਿਲੀ ਡੈਂਟਿਸਟਰੀ, ਇਹਨਾਂ ਦੇ ਨਾਲ ਡਾਕਟਰ ਸੁਰਦੀਪ ਸਿੰਘ ਹੁਣਾਂ ਦੇ ਨਾਲ, ਇਹਨਾਂ ਦੀ ਟੀਮ ਦੇ ਨਾਲ ਤੁਸੀਂ ਕੰਟੈਕਟ ਕਰੋ ਤੇ ਇਹਨਾਂ ਦੇ ਨਾਲ ਅਪਾਇੰਟਮੈਂਟ ਤੁਸੀਂ ਬਣਾ ਸਕਦੇ ਆ। ਇਹ ਵੀ ਨਾਲ ਦੱਸ ਦਿਓ ਡਾਕਟਰ ਸੁਰਦੀਪ ਸਿੰਘ, ਬਹੁਤ ਸਾਰੇ ਦਾ ਕੁਐਸਚਨ ਹੋਣਾ ਇੰਸ਼ੋਰੈਂਸ ਨੂੰ ਲੈ ਕੇ, ਕਿੱਦਾਂ ਦੀ ਇੰਸ਼ੋਰੈਂਸ ਤੁਸੀਂ ਐਕਸੈਪਟ ਕਰਦੇ ਆ, ਕਿੱਦਾਂ ਦੀ ਜਿਹੜੀ ਉਹ ਨਹੀਂ ਕਰਦੇ, ਕੈਸ਼ ਪੇਮੈਂਟ ਕੈਸ਼ ਵੀ ਐਕਸੈਪਟ ਕਰਦੇ ਆ, ਕਿੱਦਾਂ ਉਹਦੇ ਲਈ ਵੀ ਕੀ ਇਨਸੈਂਟਿਵ ਨੇ? ਹਾਂਜੀ ਬਿਲਕੁਲ, ਦੇਖੋ ਜਿਹੜੀ ਮੋਸਟਲੀ ਜਿਹੜੀਆਂ ਸਾਡੇ ਫੈਸਿਲਿਟੀ ਦੇ ਵਿੱਚ ਅਸੀਂ ਸਾਰੀਆਂ ਪ੍ਰਾਈਵੇਟ ਪੀਪੀਓ ਇੰਸ਼ੋਰੈਂਸਸ ਐਕਸੈਪਟ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਸੈਕੰਡ ਲੋਕੇਸ਼ਨ ਓਪਨ ਕਰ ਰਹੇ ਹਾਂ ਜਿੱਥੇ ਅਸੀਂ ਜੋ ਗਵਰਨਮੈਂਟ ਪਲਾਨਸ ਆ ਜਾਂ ਗਵਰਨਮੈਂਟ ਮੈਡੀਕਲ ਆ ਉਹ ਵੀ ਐਕਸੈਪਟ ਕਰਾਂਗੇ। ਠੀਕ ਹੈ, ਬਟ ਜਿਹੜੀਆਂ ਪ੍ਰਾਈਵੇਟ ਪੀਪੀਓ ਇੰਸ਼ੋਰੈਂਸਸ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੀ ਪ੍ਰੀਵੈਂਟਿਵ ਡੈਂਟਿਸਟਰੀ ਆ ਉਹ ਟੋਟਲੀ ਕਵਰਡ ਹੁੰਦੀ ਆ, ਜ਼ੀਰੋ ਕਾਸਟ ਟੂ ਦਾ ਪੇਸ਼ੈਂਟਸ। ਉਹਦੇ ਵਿੱਚ ਕਲੀਨਿੰਗਸ ਤੋਂ ਲੈ ਕੇ ਐਗਜ਼ਾਮ, ਸਾਲ ਦੇ ਵਿੱਚ 2 ਵਾਰੀ ਕਲੀਨਿੰਗ, ਸਾਲ ਦੇ ਵਿੱਚ 2 ਐਗਜ਼ਾਮ, ਉਹ ਟੋਟਲੀ ਕਵਰਡ ਹੁੰਦੇ ਆ। ਠੀਕ ਹੈ, ਸੋ ਜੇ ਕਿਸੇ ਦੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤਾਂ ਅਸੀਂ ਆਪਣੇ ਆਫਿਸ ਦੇ ਵਿੱਚ, ਜੋ ਕਿ ਜਿੱਦਾਂ ਅਸੀਂ ਦੱਸਿਆ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ, ਅਸੀਂ ਪ੍ਰੀਵੈਂਟਿਵ ਡੈਂਟਿਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਸਪੈਸ਼ਲ ਇਨ ਆਫਿਸ ਪਲਾਨ ਜਿਹੜਾ ਸੈਟਅਪ ਕੀਤਾ ਹੋਇਆ। ਓਕੇ, ਉਹਦੇ ਵਿੱਚ ਕੀ ਆ ਕਿ $29 ਪਰ ਮੰਥ ਦਾ ਉਹ ਪਲਾਨ ਆ। ਉਹਦੇ ਵਿੱਚ ਜਦੋਂ ਤੁਸੀਂ ਸਾਲ ਦਾ ਐਗਰੀਮੈਂਟ ਕਰਦੇ ਹੋ $348 ਪਰ ਈਅਰ ਬਣਦੇ ਆ। ਉਹਦੇ ਵਿੱਚ 2 ਕਲੀਨਿੰਗਸ ਤੇ 2 ਐਗਜ਼ਾਮ ਇਨਕਲੂਡਡ ਹੁੰਦੇ ਆ। ਸੋ ਇਫ ਵੀ ਕੈਲਕੂਲੇਟ ਲਾਈਕ 3 ਕਾਫੀਆਂ ਦੀ ਪ੍ਰਾਈਸ ਦਾ ਮਹੀਨੇ ਦਾ ਦੰਦਾਂ ਦੀ ਪੂਰੀ ਕਲੀਨਿੰਗ ਤੁਹਾਡੇ ਸਾਲ ਪੂਰਾ ਚੱਲੇਗੀ ਤੇ 2 ਵਾਰੀ ਆਪਾਂ ਐਗਜ਼ਾਮ ਕਰਦੇ ਆ। ਉਹਨਾਂ ਐਗਜ਼ਾਮਸ ਦੇ ਵਿੱਚ ਜੇ ਕੋਈ ਪ੍ਰੋਬਲਮ ਹਜੇ ਸਟਾਰਟ ਹੋ ਰਹੀ ਆ ਜਾਂ ਸਾਨੂੰ ਉਹਦੀ ਟੈਂਡੈਂਸੀ ਲੱਗਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਦੰਦ ਤੇ ਕੋਈ ਪ੍ਰੋਬਲਮ ਆ ਸਕਦੀ ਆ, ਸੋ ਪ੍ਰੋਬਲਮ ਆਉਣ ਤੋਂ ਕਾਫੀ ਟਾਈਮ ਪਹਿਲਾਂ ਅਸੀਂ ਉਹਨੂੰ ਡਾਇਗਨੋਸ ਕਰਕੇ ਉਹਦਾ ਪ੍ਰੋਪਰ ਟ੍ਰੀਟਮੈਂਟ ਪਲਾਨ ਕਰਕੇ ਉਹਨੂੰ ਅਸੀਂ ਆਉਣ ਵਾਲੀ ਪ੍ਰੋਬਲਮ ਨੂੰ ਅਵੋਇਡ ਕਰ ਸਕਦੇ ਹਾਂ। ਤੁਹਾਡੇ ਕੋਲ ਯੰਗੈਸਟ ਜਿਹੜੇ ਪੇਸ਼ੈਂਟ ਆ ਕਿੰਨੀ ਉਮਰ ਦੇ ਤੁਸੀਂ ਦੇਖਿਆ ਵੀ ਜਿਨ੍ਹਾਂ ਦੇ ਦੰਦ ਆਲਰੇਡੀ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਆ? ਡਿਪੈਂਡ, ਅਸੀਂ ਬਹੁਤ ਸਾਰੇ ਬੱਚੇ ਜਿਹੜੇ ਟੀਨੇਜਰ ਜਿਹੜੇ ਆ, ਕਿਉਂਕਿ ਪ੍ਰੋਬਲਮਸ ਅਗੇਨ ਉੱਥੋਂ ਹੀ ਸਟਾਰਟ ਹੁੰਦੀ ਜਦੋਂ ਆਪਾਂ ਅਰਲੀ ਚਾਈਲਡਹੁੱਡ ਦੇ ਵਿੱਚ ਆਪਾਂ ਨਹੀਂ ਧਿਆਨ ਬਹੁਤਾ ਰੱਖ ਰਹੇ, ਓਰਲ ਹਾਈਜੀਨ ਦਾ ਨਹੀਂ ਧਿਆਨ ਰੱਖ ਰਹੇ। ਉਸ ਤੋਂ ਬਾਅਦ ਜਦੋਂ 11-12 ਸਾਲ ਦੇ ਬੱਚੇ ਦੇ ਵਿੱਚ ਜਿਹੜੀ ਪ੍ਰੋਬਲਮਸ ਉਹ ਬਹੁਤ ਜ਼ਿਆਦਾ ਆ, ਟੀਨੇਜਰ ਗਰੁੱਪ ਦੇ ਵਿੱਚ ਪ੍ਰੋਬਲਮਸ ਬਹੁਤ ਜ਼ਿਆਦਾ ਆ। ਔਰ ਉਸ ਤੋਂ ਬਾਅਦ ਜਿੱਦਾਂ ਅੱਗੇ ਉਹਨਾਂ ਦੀ ਲਾਈਫ ਚੱਲਦੀ ਜਾਂਦੀ, ਜੇ ਕੋਈ ਟ੍ਰੀਟਮੈਂਟ ਨਹੀਂ ਪ੍ਰੋਪਰ ਲੈ ਰਹੇ, ਉਹ ਪ੍ਰੋਬਲਮਸ ਅੱਗੇ ਤੋਂ ਅੱਗੇ ਐਗਜ਼ੈਜਰੇਟ ਹੁੰਦੀਆਂ ਜਾ ਰਹੀਆਂ। ਸੋ ਕੁਝ ਪੇਸ਼ੈਂਟਸ ਇਦਾਂ ਦੇ ਵੀ ਸਾਡੇ ਕੋਲ ਆਏ ਆ ਜਿਨ੍ਹਾਂ ਨੂੰ ਈਵਨ ਕਿ ਮਿਡ 30s ਦੇ ਵਿੱਚ ਉਹਨਾਂ ਦੇ ਸਾਰੇ ਦੰਦ ਐਕਸਟ੍ਰੈਕਟ ਕਰਕੇ ਸਾਨੂੰ ਇੰਪਲਾਂਟ ਸਪੋਰਟਿਵ ਟੀਥ ਜਿਹੜੇ ਉਹਨਾਂ ਨੂੰ ਦੇਣੇ ਪੈ ਰਹੇ ਆ। ਸੋ ਇੱਕ ਜੋ ਕੁਦਰਤ ਵੱਲੋਂ ਸਾਨੂੰ ਮਿਲੇ ਹੋਏ ਦੰਦ ਆ, ਸਭ ਤੋਂ ਬੈਸਟ ਜੇ ਅਸੀਂ ਉਹਨਾਂ ਨੂੰ ਸੰਭਾਲੀਏ ਸ਼ੁਰੂ ਤੋਂ ਪ੍ਰੋਪਰ ਕੇਅਰ, ਜਿਸ ਤਰ੍ਹਾਂ ਆਪਾਂ ਕਹਿ ਰਹੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਐਨੀ ਟ੍ਰੀਟਮੈਂਟ। ਔਰ ਦੂਸਰਾ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਆ, ਜਿਹੜਾ ਦੰਦਾਂ ਦਾ ਟ੍ਰੀਟਮੈਂਟ ਆ, ਕੋਈ ਵੀ ਦੰਦਾਂ ਦਾ ਟ੍ਰੀਟਮੈਂਟ ਜਾਂ ਕਿਸੇ ਵੀ ਪ੍ਰੋਬਲਮ ਦਾ ਕੋਈ ਟ੍ਰੀਟਮੈਂਟ ਆਪਾਂ ਕਰਦੇ ਹਾਂ ਪਰਮਾਨੈਂਟ ਨਹੀਂ ਹੁੰਦਾ। ਓਕੇ, ਹੁਣ ਅਸੀਂ ਅੱਜ ਇੱਕ ਛੋਟੀ ਜੀ ਕਿਸੇ ਦੰਦ ਦੇ ਉੱਤੇ ਕੈਵਿਟੀ ਆ, ਉਹਨੂੰ ਤੁਸੀਂ ਫਿਲ ਅਪ ਕਰ ਦਿੱਤਾ, ਉਹਦੀ ਵੀ ਇੱਕ ਲਾਈਫ ਆ। ਠੀਕ ਹੈ, ਹੋ ਸਕਦਾ 2 ਸਾਲ 3 ਸਾਲ 4 ਸਾਲ 5 ਸਾਲ, ਉਸ ਤੋਂ ਬਾਅਦ ਜੇ ਉਹ ਕੈਵਿਟੀ ਡੈਮੇਜ ਹੁੰਦੀ, ਫਿਲਿੰਗ ਡੈਮੇਜ ਹੁੰਦੀ ਆ, ਸਾਨੂੰ ਦੁਬਾਰਾ ਉਹਨੂੰ ਰਿਪਲੇਸ ਕਰਨਾ ਪੈਂਦਾ, ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਦੰਦ ਨੂੰ ਕੱਟਣਾ ਪੈਂਦਾ। ਸੋ ਅਸੀਂ ਚਾਹੇ ਦੁਬਾਰਾ ਵੱਡੀ ਫਿਲਿੰਗ ਕਰਦੇ ਆ ਜਾਂ ਉਹਦੇ ਤੇ ਕੋਈ ਕਰਾਊਨ ਕਰਦੇ ਆ, ਫਿਰ ਉਹਦੀ ਵੀ ਇੱਕ ਲਾਈਫ ਆ, ਉਹ ਵੀ ਕੁਝ ਸਾਲ ਸਟੇਬਲ ਰਹੇਗਾ, ਦੈਨ ਨੈਕਸਟ ਟ੍ਰੀਟਮੈਂਟ ਫਿਰ ਚੇਂਜ ਕਰਨਾ ਪਏਗਾ, ਫਿਰ ਕੁਝ ਨਾ ਕੁਝ ਉਹਦੇ ਤੇ ਸਾਨੂੰ, ਕਿਉਂਕਿ ਜੇ ਨੈਚੁਰਲ ਦੰਦ ਫੇਲ ਹੋ ਸਕਦਾ ਹੈ ਤਾਂ ਕੋਈ ਵੀ ਟ੍ਰੀਟਮੈਂਟ ਵੀ ਫੇਲ ਹੋ ਸਕਦਾ ਹੈ। ਸਾਰਾ ਸਟਾਰਟ ਫਿਰ ਉੱਥੇ ਹੀ ਹੁੰਦਾ ਆ। ਆਪਾਂ ਇੱਕ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਵੀ ਆਪਾਂ ਕਿੰਨੀ ਕੇਅਰ ਕਰਦੇ ਹਾਂ, ਪ੍ਰੀਵੈਂਸ਼ਨ ਫਿਰ ਉਹੀ ਆ, ਪ੍ਰੀਵੈਂਸ਼ਨ ਫਿਰ ਉਹੀ ਕਰਨੀ। ਸੋ ਟ੍ਰੀਟਮੈਂਟ ਇਜ਼ ਜਸਟ ਅ ਸਿੰਪਲ ਇੱਕ ਸਟਾਪ ਆ ਜਾਂਦਾ ਰਸਤੇ ਦੇ ਵਿੱਚ, ਬਾਕੀ ਜਿਹੜੀ ਲਾਈਫ ਲੌਂਗ ਪ੍ਰੀਵੈਂਸ਼ਨ ਆ
ਉਹ ਆਪਣੀ ਹਾਈਜੀਨ ਹੈਬਿਟਸ ਦੇ ਨਾਲ ਹੀ ਬਣਨੀ ਹੈ। ਉਹ ਹੈਬਿਟ ਜਿਹੜੀਆਂ ਹਾਂਜੀ। ਬਣਾਉਣੀਆਂ ਬਹੁਤ ਜ਼ਰੂਰੀ ਆ। ਹਾਂਜੀ ਸੋ ਓਰਲ ਹਾਈਜੀਨ ਦਾ ਵੱਧ ਤੋਂ ਵੱਧ ਧਿਆਨ ਰੱਖੋ। ਡਾਕਟਰ ਸੁਰਦੀਪ ਸਿੰਘ ਜਿੱਦਾਂ ਲਗਾਤਾਰ ਆਪਾਂ ਨੂੰ ਇਹ ਦੱਸ ਰਹੇ ਆ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਨਹੀਂ ਤਾਂ ਤੁਸੀਂ ਸੁਣਨਾ ਸੀਗਾ ਵੀ ਨਹੀਂ ਆਓ ਅਸੀਂ ਤੁਹਾਡੇ ਹੁਣੇ ਦੰਦ ਠੀਕ ਕਰਦੇ ਆ, ਉਹ ਚਲੋ ਕਰਦੇ ਆ, ਪਰ ਫਿਰ ਵੀ ਤੁਹਾਨੂੰ ਇਹ ਸਲਾਹ ਦਿੰਦੇ ਆ ਵੀ ਭਾਈ ਬਚਾਅ ਕਰਕੇ ਜਿਹੜਾ ਉਹ ਰੱਖੋ। ਰੈਗੂਲਰ ਕਲੀਨਿੰਗਸ, ਚੈੱਕਅਪਸ ਉਹ ਤੁਹਾਨੂੰ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਆ। ਹੁਣ ਜਿੱਥੋਂ ਆਪਾਂ ਆਏ ਆ, ਮੈਨੂੰ ਲੱਗਦਾ ਆਪਣੇ ਫਲੋਸਿੰਗ ਵਗੈਰਾ ਤਾਂ ਇੰਨੀ ਕੋਈ ਆਮ ਚੀਜ਼ ਨਹੀਂ ਸੀਗੀ। ਹਾਂਜੀ ਇੱਥੇ ਆ ਕੇ ਜ਼ਿਆਦਾ ਲੋਕਾਂ ਨੇ ਫਲੋਸਿੰਗ ਬਾਰੇ ਜਿਹੜਾ ਉਹ ਸੁਣਿਆ ਵੀ ਦੰਦ ਦੇ ਵਿੱਚ ਜਿਹੜਾ ਉਹ ਧਾਗਾ ਜਿਹਾ ਜਿਹੜਾ ਉਹ ਮਾਰਨਾ ਜਾਂ ਉਹ ਸਾਰੀਆਂ ਚੀਜ਼ਾਂ ਰੀਲੀ ਗੁੱਡ ਆ। ਆਪਸ਼ਨਸ ਨੂੰ ਜਿਹੜਾ ਉਹ ਦੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ। ਬਾਕੀ ਜਿਹੜਾ ਤੁਸੀਂ ਉਹ ਪਲਾਨ ਦਾ ਜਿਹੜਾ ਉਹ ਦੱਸਿਆ ਵੀ 2 ਜਿਹੜੀਆਂ ਕਲੀਨਿੰਗਸ ਆ, ਉਹ ਕੋਈ ਸਰਟਨ ਟਾਈਮ ਦੇ ਵਿੱਚ ਕਰਾਉਣੀਆਂ ਹੁੰਦੀਆਂ ਜਾਂ ਵਿਦਿਨ 1 ਈਅਰ ਤੁਸੀਂ ਜਦੋਂ ਮਰਜ਼ੀ ਕਰਵਾ ਸਕਦੇ ਆ? ਉਹ ਐਵਰੀ 6 ਮੰਥ ਆਪਾਂ ਕਰਦੇ ਆ। ਠੀਕ ਹੈ। ਜਦੋਂ ਕੋਈ ਪਲਾਨ ਜਿਸ ਦਿਨ ਤੋਂ ਕੋਈ ਦਾ ਇਨ ਆਫਿਸ ਪਲਾਨ ਸਟਾਰਟ ਹੋ ਜਾਂਦਾ ਆ, ਉਸ ਤੋਂ ਬਾਅਦ ਸਾਡੇ ਆਫਿਸ ਦੇ ਵਿੱਚ ਇੱਕ ਆਟੋਮੈਟਿਕ ਅਪਾਇੰਟਮੈਂਟ ਸਿਸਟਮ ਹੈ। ਸੋ ਪੇਸ਼ੈਂਟ ਜਦੋਂ ਕਲੀਨਿੰਗ ਅਪਾਇੰਟਮੈਂਟ ਤੋਂ ਵਾਕ ਆਊਟ ਕਰਦਾ ਹੈ, ਅਸੀਂ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਦੀ ਨੈਕਸਟ ਕਲੀਨਿੰਗ ਸਕੇਡਿਊਲ ਕਰ ਦੇਈਦੀ ਹੈ। ਠੀਕ ਸੋ ਹੈ। ਵੀ ਕੀਪ them ਔਨ ਦਾ ਕੈਲੰਡਰ ਤਾਂ ਕਿ ਉਹਨਾਂ ਦੀ ਕੋਈ ਵੀ ਕਿਸੇ ਕ੍ਰੈਕਸ ਦੇ ਵਿੱਚੋਂ ਫਾਲ ਨਾ ਹੋਣ ਤੇ ਉਹਨਾਂ ਦੀ ਜਿਹੜੀ ਓਰਲ ਕੇਅਰ ਆ ਉਹਦੇ ਤੇ ਕੋਈ ਇਫੈਕਟ ਨਾ ਪਵੇ। ਬਿਲਕੁਲ। ਸੋ ਤੁਸੀਂ ਵੀ ਕਲੋਵਿਸ ਫੈਮਿਲੀ ਡੈਂਟਿਸਟਰੀ ਦੇ ਡਾਕਟਰ ਸੁਰਦੀਪ ਸਿੰਘ ਉਹਨਾਂ ਦੇ ਨਾਲ, ਉਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰਨਾ ਹੈ, ਅਪਾਇੰਟਮੈਂਟ ਬਣਾਉਣੀ ਆ, ਤਾਂ ਹੇਠਾਂ ਲਿਖੇ ਜਿਹੜੇ ਆ ਰਹੇ ਸਕਰੀਨ ਦੇ ਨੰਬਰ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰੋ ਜਾਂ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਵੀ ਅਪਾਇੰਟਮੈਂਟ ਜਿਹੜੀ ਉਹ ਬਣਾ ਸਕਦੇ ਆ। ਡਾਕਟਰ ਸਾਹਿਬ, ਇਹ ਫੋਨ ਦੇ ਉੱਤੇ ਅਪਾਇੰਟਮੈਂਟ ਬਣ ਜਾਂਦੀ ਆ, ਆਨਲਾਈਨ ਵੀ ਬਣਦੀ ਆ? ਹਾਂਜੀ। ਤੇ ਜਾਂ ਕਿੱਦਾਂ ਰੀਚ ਆਊਟ ਤੁਹਾਨੂੰ ਕਿੱਦਾਂ ਕੀਤਾ ਜਾ ਸਕਦਾ ਆ? ਜੇ ਜਿਸ ਤਰ੍ਹਾਂ ਅਸੀਂ ਅੱਜ ਸਟਾਰਟਿੰਗ ਵਿੱਚ ਦੱਸਿਆ ਸੀ ਕਿ ਮੈਸੇਜ ਜੋ ਅੱਜ ਦਾ ਸਾਡਾ ਜਾਂ ਆਉਣ ਵਾਲੇ ਪ੍ਰੋਗਰਾਮਸ ਦਾ ਇੱਕ ਸਭ ਤੋਂ ਵੱਡਾ ਮਕਸਦ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਦੰਦਾਂ ਦੇ ਰਿਲੇਟਡ ਪ੍ਰੋਬਲਮਸ ਤੇ ਦੰਦਾਂ ਦੇ ਰਿਲੇਟਡ ਸਮੱਸਿਆਵਾਂ ਬਾਰੇ। ਇਹਦੇ ਵਿੱਚ ਤੁਸੀਂ ਜਿਸ ਸ਼ਹਿਰ ਤੇ ਵੀ ਬੈਠੇ ਹੋ, ਜਿਸ ਡਾਕਟਰ ਕੋਲ ਵੀ ਜਾਂਦੇ ਹੋ, ਤੁਸੀਂ ਉਹਨਾਂ ਦੇ ਨਾਲ ਆਪਣੇ, ਜੇ ਤੁਹਾਡੇ ਕੋਲ ਕੋਈ ਆਲਰੇਡੀ ਡੈਂਟਲ ਪ੍ਰੋਵਾਈਡਰ ਹੈ, ਉਹਨੂੰ ਸਰਵਿਸਿਜ਼ ਨੂੰ ਅਵੇਲ ਕਰੋ। ਉਹਨਾਂ ਦੇ ਕੋਲ ਆਪਣੀ ਰੈਗੂਲਰ ਰੂਟੀਨ ਚੈੱਕਅਪਸ ਰੱਖੋ। ਤੁਸੀਂ ਦੁਨੀਆ ਦੇ ਕਿਸੇ ਹੋਰ ਕੋਨੇ ਤੋਂ ਬੈਠ ਕੇ ਵੀ ਸਾਨੂੰ ਦੇਖ ਰਹੇ ਹੋ, ਤੁਸੀਂ ਉੱਥੋਂ ਵੀ ਆਪਣੀਆਂ ਜੋ ਸਰਵਿਸਿਜ਼ ਆ ਉਹਦੇ ਆਪਣੇ ਨੀਅਰ ਬਾਏ ਡੈਂਟਲ ਪ੍ਰੋਫੈਸ਼ਨਲਸ ਕੋਲ ਜਾ ਕੇ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਉਹਨੂੰ ਅਟੇਨ ਕਰੋ। ਬਾਕੀ ਜੇ ਤੁਸੀਂ ਕੋਈ ਵੀ ਸਾਡੀ ਹੈਲਪ ਲੈਣਾ ਚਾਹੁੰਦੇ ਹੋ ਤਾਂ ਉਸ ਤੋਂ ਸਾਡੇ ਫੋਨ ਨੰਬਰਸ ਨੀਚੇ ਡਿਸਪਲੇਡ ਹੈਗੇ ਆ। ਉਸ ਤੋਂ ਇਲਾਵਾ ਸਾਡੀ ਵੈਬਸਾਈਟ ਜੋ clovisfamilydentistry.com, ਉਹਦੇ ਤੇ ਜਾ ਕੇ ਤੁਸੀਂ ਆਨਲਾਈਨ ਬੁਕਿੰਗ ਵੀ ਕਰ ਸਕਦੇ ਹੋ, ਜੋ ਵੀ ਤੁਹਾਨੂੰ ਤੁਹਾਡਾ ਕਨਵੀਨੀਅੰਟ ਟਾਈਮ ਤੇ ਕਨਵੀਨੀਅੰਟ ਤੁਹਾਨੂੰ ਦਿਨ ਲੱਗਦਾ ਹੈ। ਸਾਡਾ ਇੱਕ ਬੜਾ ਵਧੀਆ ਆਨਲਾਈਨ ਅਪਾਇੰਟਮੈਂਟ ਸਿਸਟਮ ਉਹਦੇ ਤੇ ਅਸੀਂ ਸੈਟਅਪ ਕੀਤਾ ਹੋਇਆ ਹੈ। ਉਸ ਤੋਂ ਇਲਾਵਾ ਦੁਨੀਆ ਭਰ ਦੇ ਸਾਰੇ ਸਰੋਤਿਆਂ ਨੂੰ ਕੋਈ ਵੀ ਕੁਐਸਚਨ ਹੈ, ਤੁਸੀਂ ਕਿਸੇ ਤਰ੍ਹਾਂ ਦਾ ਵੀ ਤੁਸੀਂ ਆਪਣਾ ਓਰਲ ਹੈਲਥ ਰਿਲੇਟਡ ਕੋਈ ਕੁਐਸਚਨ ਜਾਂ ਕੋਈ ਸਾਡਾ ਪ੍ਰੋਫੈਸ਼ਨਲ ਓਪੀਨੀਅਨ ਲੈਣਾ ਚਾਹੁੰਦੇ ਹੋ, ਸਾਡੀ ਇੱਕ ਸਪੈਸ਼ਲ ਈਮੇਲ ਜੋ ਕਿ ਸਪੈਸ਼ਲੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਵਾਸਤੇ ਅਸੀਂ ਸਟਾਰਟ ਕੀਤੀ ਹੈ, ਉਹ info@clovisfamilydentistry.com, ਤੁਸੀਂ ਉਹਦੇ ਤੇ ਈਮੇਲ ਕਰਕੇ ਜੋ ਕਿ ਮੇਰੇ ਨਾਲ ਡਾਇਰੈਕਟ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਮੈਂ ਤੁਹਾਡੀ ਹਰ ਕੁਐਸਚਨ ਦਾ ਉਹਦੇ ਤੇ ਰਿਸਪੌਂਸ ਜਿਹੜਾ ਉਹ ਤੁਹਾਨੂੰ ਮੈਂ ਪ੍ਰੋਵਾਈਡ ਕਰਾਂਗਾ। ਚਲੋ ਜੀ, ਬਹੁਤ ਵਧੀਆ। ਦੇਖੋ, ਤੁਹਾਨੂੰ ਸਾਰਿਆਂ ਨੂੰ ਫ੍ਰੀ ਦੇ ਵਿੱਚ ਇੱਕ ਸਰਵਿਸ ਜਿਹੜੀ ਉਹ ਮਿਲ ਰਹੀ ਆ। ਐਨੀ ਪ੍ਰੋਫੈਸ਼ਨਲ ਓਪੀਨੀਅਨ ਤੁਹਾਨੂੰ ਦੰਦਾਂ ਨੂੰ ਲੈ ਕੇ ਜਿਹੜਾ ਉਹ ਕਰਨਾ ਆ। ਤੁਸੀਂ ਵੀ ਜੇ ਕਿਸੇ ਹੋਰ ਡੈਂਟਿਸਟ ਦੇ ਵੀ ਜਾ ਰਹੇ ਹੋ, ਤੁਸੀਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ, ਪੁੱਛਣਾ ਚਾਹੁੰਦੇ ਆ, ਤਾਂ ਜ਼ਰੂਰ ਈਮੇਲ ਜਿਹੜੀ ਉਹ ਕਰੋ info@clovisfamilydentistry.com ਦੇ ਉੱਤੇ। ਤੇ ਬਾਕੀ ਅਪਾਇੰਟਮੈਂਟ ਬਣਾਉਣ ਦੇ ਲਈ ਇਹਨਾਂ ਦੀ ਵੈਬਸਾਈਟ ਜਾਂ ਇਹਨਾਂ ਦੇ ਫੋਨ ਨੰਬਰਸ ਦੇ ਉੱਤੇ ਜਿਹੜਾ ਆ ਉਹ ਤੁਸੀਂ ਕੰਟੈਕਟ ਕਰੋ। ਸੋ ਡਾਕਟਰ ਸੁਰਦੀਪ ਸਿੰਘ, ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਅਗਲੇ ਮਹੀਨੇ ਫਿਰ ਮਿਲਦੇ ਹਾਂ। ਹਾਂਜੀ ਬਿਲਕੁਲ ਜੀ, ਅਸੀਂ ਗੱਲਬਾਤ ਜਾਰੀ ਰੱਖਾਂਗੇ। ਜਿਸ ਤਰ੍ਹਾਂ ਅਸੀਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੇਜਰ ਇਨਫੋਰਮੇਸ਼ਨਸ ਲੈ ਕੇ ਆਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੀ ਕਮਿਊਨਿਟੀ ਨੂੰ ਤੇ ਪੂਰੀ ਵਰਲਡ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ ਦੰਦਾਂ ਦੇ ਰਿਲੇਟਡ। ਥੈਂਕ ਯੂ ਜੀ।